ਬਹੁਤ ਪੁਰਾਣਾ ਇਹ ਸੀਗਾ ਕਿ ਪਤਾ ਨਹੀਂ ਉਹ ਧਰਤੀ ਕੈਸੀ ਹੋਣੀ ਜਿੱਥੇ ਸਾਡੇ ਵੱਡੇ ਰਹਿੰਦੇ ਸੀਗੇ। ਤੇ ਤੁਹਾਡੇ ਨਾਲ ਗੱਲ ਹੋਈ ਤੇ ਬਣ ਗਿਆ। ਤੁਸੀਂ ਆਖਿਆ ਹਿੰਮਤ ਕਰੋ, ਤੁਹਾਡੀ ਕਹਿਣ ਦੀ ਹਿੰਮਤ ਨਾਲ ਹਿੰਮਤ ਕੀਤੀ ਤੇ ਆ ਗਏ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਸੀਗਾ ਕਿ ਵਾਕਈ ਅਸੀਂ ਇੰਜ ਪਹੁੰਚਾਂਗੇ ਕਿਤੇ। ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਉਹ ਜਿਹੜਾ ਤੁਸੀਂ ਦੱਸਦੇ ਜੇ ਨਾ ਵੀ ਖੂਹ ਦੇ ਲਾਗੇ ਘਰ ਸੀ, ਉਹ ਇਸ ਟਾਈਮ ਉਹ ਘਰ ਸਾਡਾ ਵਾ। ਅੱਛਾ, ਉਹ ਤੁਹਾਡੇ ਕੋਲ ਪੱਕਾ ਘਰ ਸੀ, ਸਭ ਤੋਂ ਪੁਰਾਣਾ? ਬਿਲਕੁਲ ਪੱਕਾ ਘਰ ਤੇ 12 ਦਰੀ ਬੈਠਕ ਬਣੀ ਹੀ ਸੀ। ਬਿਲਕੁਲ ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ। ਹਾਂਜੀ, ਛੱਪੜ ਦੇ ਅੱਗੇ ਜਾ ਕੇ ਸਕੂਲ ਹੁੰਦਾ ਸੀ 8ਵੀਂ ਤੱਕ। ਬਿਲਕੁਲ ਹੈਗਾ। ਅੱਜ ਕੱਲ ਹਾਇਰ ਸੈਕੰਡਰੀ ਸਕੂਲ ਅੱਲਾਹ ਤਾਲਾ ਨੇ ਉਹਨੂੰ ਕਰ ਦਿੱਤਾ। ਹਾਂ, ਅੱਛਾ, ਉਦੋਂ 8ਵੀਂ ਤੱਕ ਸੀ। ਸਿਰਫ ਮੇਰੇ ਬ੍ਰਦਰ ਉਥੋਂ 8ਵੀਂ ਕੀਤੀ ਪਾਸ, ਵੱਡੇ ਬ੍ਰਦਰ ਨੇ। ਹਾਂਜੀ, ਜਿੱਥੇ ਛੱਪੜ ਖਤਮ ਹੁੰਦਾ ਸੀ ਉੱਥੇ ਸਕੂਲ ਦੀ ਕੰਧ। ਬਿਲਕੁਲ ਬਿਲਕੁਲ। ਹਾਂ, ਸਕੂਲ ਦੀ ਉਸ ਛੱਪੜ ਤੋਂ ਸਕੂਲ ਦੀ ਕੰਧ ਸ਼ੁਰੂ ਹੋ ਜਾਂਦੀ ਆ। ਅੱਛਾ, ਪਿੰਡ ਵੜਨ ਤੋਂ ਪਹਿਲਾਂ ਖੱਬੇ ਹੱਥ ਇੱਕ ਬਾਗ ਹੁੰਦਾ ਸੀਗਾ। ਪਿੰਡ ਵੜਨ ਤੋਂ ਪਹਿਲੇ ਬਾਗ ਹੁੰਦਾ ਸੀ। ਬਾਗ। ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ। ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਅੱਜ ਤੁਹਾਡੇ ਰੂਬਰੂ ਆ। ਅੱਜ ਦਾ ਵਲੌਗ ਬੜਾ ਖਾਸ, ਜਿਹੜੀਆਂ ਅਸੀਂ ਪਾਰਟੀਸ਼ਨ ਸਟੋਰੀਜ਼ ਕਰੀ ਦੀਆਂ ਸੀ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਈਦਾ ਸੀ। ਉਹਨਾਂ ਪਿੰਡਾਂ ਦੀ ਇੱਕ ਹੋਰ ਕਹਾਣੀ। ਇੱਕ ਮਾਂ ਜੀ ਸਾਡੇ ਕੋਲ ਆਏ ਨੇ, ਜਿਹੜੇ ਪਾਰਟੀਸ਼ਨ ਟਾਈਮ ਉਹਨਾਂ ਦੀ ਕਾਫੀ ਉਮਰ ਸੀ। ਇੱਥੇ ਲੈਲਪੁਰ ਦੇ ਲਾਗੇ ਆ 72 ਚੱਕ, 72 GB, 72 ਗੱਡੀਆਂ ਵੀ ਕਹਿੰਦੇ ਆ। ਉਹ ਪਿੰਡ ਹੈ ਉਹਨਾਂ ਦਾ। ਉਹਨਾਂ ਨੂੰ ਉੱਥੇ ਲੈ ਕੇ ਜਾਣਾ। ਮੈਂ ਨਨਕਾਣਾ ਸਾਹਿਬ ਇੰਟਰਚੇਂਜ 'ਤੇ ਖਲੋਤਾ, ਉਹ ਨਨਕਾਣਾ ਸਾਹਿਬ ਤੋਂ ਆ ਰਹੇ, ਇੱਥੋਂ ਹੀ ਅਸੀਂ ਅੱਗੇ ਜਾਣਾ ਕਿਉਂਕਿ ਸਮੋਗ ਬੜੀ ਆ ਅਤੇ ਟਾਈਮ ਥੋੜ੍ਹਾ ਆਪਾਂ ਕੋਸ਼ਿਸ਼ ਕਰਨੀ ਵੀ ਛੇਤੀ ਛੇਤੀ ਜਿਹੜਾ ਕਵਰ ਕਰ ਲਈਏ ਉਹਨਾਂ ਦਾ ਪਿੰਡ। ਅਤੇ ਜਿਵੇਂ ਹੀ ਆਉਂਦੇ ਆ ਤੁਹਾਨੂੰ ਮਿਲਾਉਣਾ, ਫਿਰ ਅੱਗੇ ਵੀ ਲੈ ਕੇ ਜਾਂਦੇ। ਸ਼ੁਕਰ ਹੈ। ਹਾਂ, ਚਲੋ ਚਲੋ। ਨਹੀਂ, ਬਹੁਤੀ ਸਾਡੀ ਤਾਂ ਹੈ ਹੀ ਹੈ। ਮਨਜੋਤ ਦੀ ਹਿੰਮਤ ਬਹੁਤ ਨਹੀਂ ਬੇਟਾ, ਠੀਕ ਮਾਮਾ ਦੀ ਹਿੰਮਤ ਵੀ ਨਹੀਂ, ਪਰ ਨਹੀਂ ਤੁਸੀਂ ਰੱਖੀ ਸੀ। ਲੋ ਵੀ ਮਾਂ ਜੀ ਹੁਣੀ ਆ ਗਏ ਆ ਤੇ ਇਹਨਾਂ ਨੂੰ ਹੁਣ ਪਿੰਡ ਲੈ ਕੇ ਜਾਣਾ ਤੇ ਇਹਨਾਂ ਨੂੰ ਪੁੱਛ ਲਈਏ ਵੀ ਜਾਣਾ ਕਿੱਥੇ ਆਪਾਂ, ਕਿਉਂਕਿ ਇਹਨਾਂ ਨੂੰ ਪਤਾ ਵੀ ਕਿਹਨੂੰ ਲੱਭਣ ਆਏ ਆ ਤੇ ਕਿਹਨੂੰ ਲੱਭਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ? ਠੀਕ ਠਾਕ? ਵਧੀਆ। ਅੱਗੇ ਆ ਜਾਓ, ਅੱਗੇ ਆ ਜਾਓ ਥੋੜਾ। ਠੀਕ ਠਾਕ। ਇਹ ਦੱਸਿਓ ਕੀ ਨਾਂ ਤੁਹਾਡਾ? ਮੇਰਾ ਨਾਮ ਤੇਜਿੰਦਰ ਹੈ। ਤੇਜਿੰਦਰ। ਤੇ ਇਹ ਤੁਹਾਡੇ ਬੇਟੀ? ਮੇਰੀ ਬੇਟੀ ਹੈ। ਮੇਰਾ ਨਾਮ ਤੇ ਇਹਨਾਂ ਨੇ ਹਿੰਮਤ ਕਰਕੇ ਤੁਹਾਨੂੰ ਲਿਆਂਦਾ? ਬੇਟੀ ਨੇ ਹਿੰਮਤ ਕਰਕੇ ਲਿਆਂਦਾ ਜੀ। ਇਹਦੇ ਕਰਕੇ ਮੈਂ ਦੇਖੋ ਪਾਕਿਸਤਾਨ ਪਹੁੰਚ ਗਈ ਹਾਂ, ਪਾਕਿਸਤਾਨ ਨੂੰ ਮਿਲਣ ਆਇਆ। ਹਾਂ, ਤੇ ਇਹ ਕਿਹੜੇ ਪਿੰਡ ਜਾਣਾ ਆਪਾਂ? ਅਸੀਂ 72 ਚੱਕ ਜੀ, 72 GB। ਹਾਂ, ਹੁਣ ਗੱਡੀਆਂ ਕਹਿੰਦੇ ਆ। ਅੱਛਾ ਜੀ, ਅੱਛਾ। ਤੇ ਕੌਣ ਸਨ ਤੁਹਾਡੇ ਇੱਥੋਂ, ਕਿਹੜੇ ਬਜ਼ੁਰਗ ਤੁਹਾਡੇ ਗਏ? ਮੇਰੇ ਨਾਨਕੇ ਇੱਥੇ ਬਿਲੋਂਗ ਕਰਦੇ ਸੀਗੇ ਜੀ। ਤੇ ਮੇਰੇ ਨਾਨਾ ਜੀ ਦਾ ਨਾਮ ਸਰਦਾਰ ਅਮਰ ਸਿੰਘ। ਉਹ ਕਿਰਤੀ ਲਹਿਰ 'ਚ ਕੰਮ ਕੀਤਾ ਸੀ ਉਹਨਾਂ ਨੇ। ਅਮਰ ਸਿੰਘ ਕਿਰਤੀ ਕਹਾਉਂਦੇ ਸੀਗੇ ਜੀ ਉੱਥੇ, ਜੋ ਮੈਨੂੰ ਪਤਾ ਹੈ। ਤੇ ਫੈਮਿਲੀ ਤੇ ਕਾਫੀ ਵੱਡੀ ਸੀਗੀ ਜੀ, ਸਾਰੀ ਫੈਮਿਲੀ। ਗੁਰਦਾਸਪੁਰ ਡਿਸਟ੍ਰਿਕਟ ਜਾ ਕੇ ਬੈਠੇ ਜੀ। ਪਹਿਲੇ ਕਲਾਨੌਰ ਪਹੁੰਚੇ, ਫਿਰ ਇੱਥੋਂ ਜਦੋਂ ਗਏ ਉੱਠ ਕੇ? ਹਾਂਜੀ, ਥੋੜੀ ਦੇਰ ਕਲਾਨੌਰ ਰਹਿਣਾ ਪਿਆ। ਤੇ ਕਿਵੇਂ ਬਣ ਗਿਆ ਪ੍ਰੋਗਰਾਮ ਆਉਣ ਦਾ ਵੀ ਪਿੰਡ ਵੇਖ ਕੇ ਆਉਣਾ ਆਪਣੇ ਪੇਰੈਂਟਸ ਦਾ? ਬਹੁਤ ਪੁਰਾਣਾ ਇਹ ਸੀਗਾ ਕਿ ਪਤਾ ਨਹੀਂ ਉਹ ਧਰਤੀ ਕੈਸੀ ਹੋਣੀ ਜਿੱਥੇ ਸਾਡੇ ਵੱਡੇ ਰਹਿੰਦੇ ਸੀਗੇ। ਤੇ ਤੁਹਾਡੇ ਨਾਲ ਗੱਲ ਹੋਈ ਤੇ ਬਣ ਗਿਆ। ਤੁਸੀਂ ਆਖਿਆ ਹਿੰਮਤ ਕਰੋ, ਤੁਹਾਡੀ ਕਹਿਣ ਦੀ ਹਿੰਮਤ ਨਾਲ ਹਿੰਮਤ ਕੀਤੀ ਤੇ ਆ ਗਏ। ਤੇ ਬਹੁਤਾ ਮਨਜੋਤ ਦਾ ਸ਼ੁਕਰੀਆ ਭਾਈ, ਇਹਨੇ ਬਹੁਤੀ ਹਿੰਮਤ ਵਿਖਾਈ।
ਖਾਹਿਸ਼ਾਂ ਕਈ ਵਾਰੀ ਖਾਹਿਸ਼ਾਂ ਰਹਿ ਜਾਂਦੀਆਂ ਨੇ ਤੇ ਮੈਨੂੰ ਸੀਗੀ ਇਹ ਤੇ ਅਮਲ ਹਾਂ ਇਹ ਤੇ ਅਮਲ ਕਰਨਾ ਚਾਹੀਦਾ ਹੈ। ਅੱਛਾ ਅੱਛਾ ਵਧੀਆ ਸੀ। ਚਲੋ ਚੱਲਦੇ ਫਿਰ ਆਪਾਂ ਪਿੰਡ ਨੂੰ। ਠੀਕ ਹੈ। ਆਓ ਇਹਨੂੰ ਟੋਕਾ ਆਂਦੇ ਜਿਹੜਾ ਪੱਠੇ ਕੁਤਰਦੇ ਆ ਨਾ, ਇਹ ਹੁਣ ਬਹੁਤ ਘਟ ਗਿਆ ਹੈ ਨਾ। ਹਾਂ ਇਹਨੂੰ ਆ ਢੱਗੇ ਨੂੰ ਦਿੱਤੇ ਆ ਨਾ ਬਲਦ ਨੂੰ ਖੋਪੇ, ਆ ਤੁਰਿਆ ਰਹਿੰਦਾ ਉਹ ਪੱਠੇ ਕੁਤਰੀ ਜਾਂਦਾ। ਹਾਂ ਇਹ ਹਲੇ ਵੀ ਲੋਕ ਨਾ ਇੱਥੇ ਕਰਦੇ ਸਾਡੇ ਨਾ ਬਹੁਤ ਸਾਰੇ ਇਹਨਾਂ ਪਿੰਡਾਂ ਦੇ ਵਿੱਚ। ਤੁਹਾਨੂੰ ਪਿੰਡ ਬਾਰੇ ਹਾਂ ਤੁਹਾਡੀ ਯਾਦ ਦਾ ਰਿਕਾਰਡ ਰਹੂ ਨਾ। ਮੇਰੇ ਮਾਮਾ ਜੀ ਨੇ ਦੱਸਿਆ ਕਿ ਫੈਮਿਲੀ ਉਹਨਾਂ ਦੀ ਸੀ। ਨਾਨਾ ਜੀ ਮੇਰੇ 2 ਬ੍ਰਦਰ ਸੀ। ਇੱਕ ਦਾ ਨਾਂ ਨਾਨਾ ਜੀ ਦਾ ਨਾਂ ਸਰਦਾਰ ਅਮਰ ਸਿੰਘ ਤੇ ਦੂਜੇ ਛੋਟੇ ਸੀਗੇ ਸਰਦਾਰ ਕਰਤਾਰ ਸਿੰਘ। ਤੇ ਬਾਕੀ ਹੋਰ ਫੈਮਿਲੀ ਸੀ। ਇੱਕ ਸਰਦਾਰ ਦਰਸ਼ਨ ਸਿੰਘ ਉਹਨਾਂ ਦਾ ਨਾਮ ਦੱਸਦੇ ਸੀਗੇ ਵੀ ਉਹੀ ਫੈਮਿਲੀ ਚੋਂ ਸੀਗੇ। ਨੈਕਸਟ ਜਿਹੜੇ ਕਜ਼ਨ ਸੀਗੇ ਫਿਰ ਬਸੰਤ ਸਿੰਘ ਕਾਲੋਂ ਉਹ ਸੀਗੇ। ਉਹ ਕੋਈ ਅੱਛੀ ਵਧੀਆ ਜੌਬ ਕਰਦੇ ਸੀ। ਕਹਿੰਦੇ ਸੀ ਵੀ ਉਹਨਾਂ ਦਾ ਘਰ ਕਹਿੰਦੇ ਉਸ ਟਾਈਮ ਤੇ ਬੜਾ ਮਾਡਰਨ ਹੁੰਦਾ। ਅੱਛਾ ਹਾਂ ਤੇ ਮੇਰੇ ਨਾਨਾ ਜੀ ਸ਼ੌਕੀਨ ਬੜੇ ਸੀਗੇ। ਕਹਿੰਦੇ ਉੱਥੇ ਖੂਹ ਹੁੰਦਾ ਸੀਗਾ ਤੇ ਕਹਿੰਦੇ ਬਾਪੂ ਜੀ ਨੇ ਕਹਿਣਾ ਵੀ ਇੱਥੇ ਮੈਨੂੰ ਮਲੋ, ਕਹਿੰਦੇ ਸਵੇਰੇ ਉੱਥੇ ਖੂਹ ਦੇ ਵੀ ਉੱਥੇ ਨਹਾਉਣ ਜਾਇਆ ਕਰਦੇ। ਨਹਾਉਣ ਜਾਂਦੇ, ਠੀਕ। ਉਹ ਬੜੇ ਸ਼ੌਕੀਨ ਸੀਗੇ ਤੇ ਉਹ ਬਹੁਤਾ ਟਾਈਮ ਬੇਟਾ ਰਹੇ ਆਲਾ ਸਿੰਘ ਵਾਲਾ। ਕਹਿੰਦੇ ਉੱਥੇ ਉਹਨਾਂ ਨੇ ਬੜੀ ਫਸਟ ਕਲਾਸ ਨਵੀਂ ਬੈਠਕ ਬਣਾਈ ਸੀ ਉਦੋਂ ਤੇ ਕਹਿੰਦੇ ਸਾਨੂੰ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ ਹੁੰਦੇ। ਉਹ ਉਹਨਾਂ ਦੇ ਸੁਭਾਅ ਸੀ ਬੇਟੇ ਵੀ ਉਹਨਾਂ ਸਾਫ ਸਫਾਈ ਬੜੀ ਚਾਹੁੰਦੇ ਸੀ। ਕਹਿੰਦੇ ਸੀ ਅਸੀਂ ਬੱਚੇ ਜਾ ਨਹੀਂ ਸੀ ਸਕਦੇ। ਅੱਛਾ ਹੋਰ ਕੋਈ ਦੱਸਿਆ ਕੋਈ ਘਰ ਜਾਂ ਕੋਈ ਹਵੇਲੀ? ਹਾਂ ਬੇਟੇ ਉਸ ਤੋਂ ਅੱਗੇ ਕਹਿੰਦੇ ਸੀ ਵੀ ਸਾਡੇ ਘਰ ਜਿੱਥੇ ਖਰਾਸ ਸੀ ਉੱਥੇ ਨੈਕਸਟ ਸੱਜੇ ਪਾਸੇ ਕਹਿੰਦੇ ਵੀ ਘਰ ਸੀਗਾ ਖਰਾਸ ਦੇ ਕੋਲ। ਹਾਂਜੀ ਤੇ ਫਿਰ ਖੂਹ ਦੱਸਦੇ ਸੀ ਸੈਂਟਰ ਚ ਖੂਹ ਸੀ ਪਿੰਡ ਦੇ ਸੈਂਟਰ ਚ। ਗੁਰਦੁਆਰੇ ਦਾ ਕਹਿੰਦੇ ਸੀ ਮੈਨੂੰ ਪਤਾ ਨਹੀਂ ਹੈ ਵੀ ਬਹੁਤਾ ਛੋਟੇ ਸੀ ਬਹੁਤੇ ਵੱਡੇ ਨਹੀਂ ਸੀ। ਤੇ ਵੱਡੇ ਮਾਮਾ ਜੀ ਸਕੂਲ ਚ ਪੜ੍ਹਦੇ ਸੀਗੇ ਤੇ ਰਤਾ ਤੋਂ ਕਹਿੰਦੇ ਕਾਲੋਂ ਫੈਮਿਲੀ ਸੀ। ਉਹ ਵੀ ਕਹਿੰਦੇ ਸੇਮ ਡੈਸਕ ਦੇ ਉੱਤੇ ਕਹਿੰਦੇ ਬੈਠਦੇ ਸੀ ਦੋਨੋਂ। ਉਹਨਾਂ ਦੇ ਬੇਟੇ ਉੱਥੇ ਵੱਡੇ ਬਹੁਤ ਵੱਡੇ ਡਾਕਟਰ ਸੀਗੇ ਜੀ। ਤੇ ਮੇਰੇ ਮਾਮਾ ਜੀ ਤੇ ਆਪ ਵੀ ADC ਰਹੇ ਵੱਡੇ ਜਿਹੜੇ ਰਿਟਾਇਰ ਹੋਏ। ਚਲੋ ਜੀ ਨਾਲ ਦੇ ਪਿੰਡ 71 ਆ ਗਏ ਤੇ ਹੁਣ 72 ਜਾ ਕੇ ਬਾਕੀ ਗੱਲਾਂ ਉੱਥੇ ਜਾ ਕੇ ਕਰਦੇ। ਖੁਸ਼ੀ ਲੈ ਸਾਨੂੰ ਬਹੁਤ ਖੁਸ਼ੀ ਹੈ ਜੀ। ਸਾਨੂੰ ਤੁਸੀਂ ਬਹੁਤ ਅੱਛਾ ਵਿਖਾ ਰਹੇ ਹੋ ਮੇਰੇ ਨਾਨਕਿਆਂ ਦਾ ਪਿੰਡ। ਚਲੋ ਜੀ ਸਾਨੂੰ ਵੀ ਚਾਅ ਚੜਦਾ। ਨਹੀਂ ਸਾਨੂੰ ਬਹੁਤ ਖੁਸ਼ੀ ਹੈ। ਤੁਸੀਂ ਸਾਡੀਆਂ ਮਾਵਾਂ ਜੇ ਸਾਡੀਆਂ ਮਾਵਾਂ ਬਿਲਕੁਲ ਸਾਡੇ ਮਾਦਰੇ ਮਾਵਾਂ ਦੇ ਇੱਕੋ ਜਿਹੇ ਰਲਦੇ ਆ ਤੇ ਸਾਨੂੰ ਵੀ ਵਧੀਆ ਲੱਗਦਾ ਵੀ ਆਪਾਂ ਵਿਖਾ ਕੇ ਇਸ ਤਰ੍ਹਾਂ ਲੋਕਾਂ ਨੂੰ ਜੋੜ ਕੇ। ਦੇਖੋ ਅਗਲੀ ਜਨਰੇਸ਼ਨ ਹਾਂਜੀ ਹਾਂ ਅਗਲੀ ਜਨਰੇਸ਼ਨ। ਲਓ ਜੀ ਨਾਲ ਦਾ ਪਿੰਡ 171 ਤੇ ਅਸੀਂ ਹੁਣ 72 ਨੂੰ ਜਾਂਦੇ ਪਏ। ਹੋਰ ਦੱਸਿਆ ਸੀ ਤੁਹਾਨੂੰ ਫਿਰ ਇੱਕ ਉਹਨਾਂ ਨੇ ਬੋਰਡ। ਹਾਂ ਬੋਰਡ ਸੀਗਾ ਜੀ ਐਂਡ ਤੇ ਕਹਿੰਦੇ। ਬੋਰਡ ਦੀ ਖਾਸੀਅਤ ਵੀ ਦੱਸੋ ਮੰਜੋ, ਪੁੱਛੋ ਕੀ ਖਾਸੀਅਤ ਹੈ। ਕਹਿੰਦੇ ਉੱਥੇ ਸਾਰੇ ਬੈਠਦੇ ਸੀ ਹੋਰ ਜੀ ਇਹ ਨਾ ਡੈਜ਼ਿਗਨੇਟਿਡ ਪਲੇਸ ਸੀ ਜਿੱਥੇ ਪਿੰਡ ਦੀਆਂ ਲੜਾਈਆਂ ਕਹਿੰਦੇ ਛੋਟੀਆਂ ਮੋਟੀਆਂ ਲੜਾਈਆਂ ਕਹਿੰਦੇ ਉੱਥੇ ਹੁੰਦੀਆਂ। ਛੋਟੀਆਂ ਮੋਟੀਆਂ ਲੜਾਈਆਂ ਆਂਦੇ ਵੀ ਦੱਸਦੇ ਵੀ ਛੋਟੀਆਂ ਮੋਟੀਆਂ ਲੜਾਈਆਂ ਬੋਰਡ ਥੱਲੇ ਦੇ ਲੜਾਈਆਂ ਨਹੀਂ ਹੁੰਦੀਆਂ, ਸੁਲ੍ਹਾ ਹੁੰਦੀਆਂ ਲੜਾਈਆਂ ਦੀ। ਆਪਾਂ ਇੰਜ ਕਹਿੰਦੇ ਆ। ਮਾਂ ਜੀ ਪਿੰਡ ਤੁਹਾਡਾ ਵਾੜਾ ਹੈ ਬੱਤਾ ਚੱਕਾ। ਮੇਨ ਸੜਕ ਜਿਹੜੀ ਤੁਹਾਨੂੰ ਦੱਸੀ ਨਾ ਉਧਰ ਨੂੰ ਜਾਂਦੀ ਡਿਸਕੋਟ ਰੋਡ ਨੂੰ ਆਲਾ ਸਿੰਘ ਵਾਲੇ ਨੂੰ। ਤੇ ਆਹ ਪਿੰਡ ਅਸੀਂ ਵੜ ਗਏ। ਆਹ ਮੁੰਡਾ ਮੇਰਾ ਦੋਸਤ ਜਿਹੜਾ ਉਹਦਾ ਭਾਈ ਹੈ ਦੁਬਈ ਹੁੰਦਾ ਮੇਰੇ ਨਾਲ। ਸਾਹਮਣੇ ਹਾਂ ਸਿੱਧੇ ਉੱਥੇ ਚੱਲੀਏ ਪਹਿਲੋਂ ਫਿਰ ਟਾਈਮ ਥੋੜਾ ਹੋਰ ਠੀਕ ਠਾਕ। ਸ਼ੁਕਰ ਹੈ। ਹਾਂ ਤੁਸੀਂ ਸਾਨੂੰ ਬਹੁਤ ਅੱਛਾ ਨਹੀਂ ਬਹੁਤੀ ਸਾਡੀ ਤੇ ਹੈ ਹੀ ਹੈ। ਮਨਜੋਤ ਦੀ ਹਿੰਮਤ ਬਹੁਤ ਨਹੀਂ ਰੈਲੀ ਬੇਟਾ ਠੀਕ ਮਾਮਾ ਦੀ ਹਿੰਮਤ ਵੀ ਨਹੀਂ ਪਰ ਨਹੀਂ ਤੁਸੀਂ ਰੱਖੀ ਸੀ। ਇਸ ਗੱਲ ਦੀ ਨਹੀਂ ਤੁਸੀਂ ਰੱਖੀ ਸੀ ਵੀ ਜਾਨ ਖਾ ਦਿਆਂਗੇ ਤੁਹਾਨੂੰ। ਚਲੋ ਜੀ ਨਹੀਂ ਮਿਹਰਬਾਨੀ ਬਈ। ਨਹੀਂ ਤੁਹਾਡੀ ਮਿਹਰਬਾਨੀ ਤੁਸੀਂ ਆਏ। ਸਭ ਤੁਹਾਡਾ ਸ਼ੁਕਰੀਆ ਬਹੁਤ ਬਹੁਤ। ਤੁਸੀਂ ਟਾਈਮ ਇਹਨਾਂ ਦੇ ਦਿੰਦੇ। ਤੁਸੀਂ ਇੰਨੀ ਦੇਰ ਦੇ ਬੈਠੇ ਹੋ ਸਵੇਰ ਦੇ। ਮੈਂ ਇਹਨਾਂ ਨੂੰ ਇਸ ਵਕਤ ਦਾ ਆਇਆ ਵੀ ਜਲਦੀ ਆ ਜਾਣਾ ਪਰ ਲੇਟ ਹੋ ਗਏ। ਸੌਰੀ ਇਹ ਮਾਂ ਜੀ ਨੇ ਤੇ ਇਹਨਾਂ ਦਾ ਸਮਝੋ
72 ਚੱਕ ਪਿੰਡ ਇਹਨਾਂ ਦਾ ਕਰਕੇ ਆਏ। ਇਹਨਾਂ ਦਾ ਨਾਨਕਾ ਪਿੰਡ ਹੈ ਜੀ। ਅੱਗੋਂ ਵੇਟ ਕਰਦੇ ਜੀ ਤੁਹਾਡਾ। अस्सलाम वालेकुम जी। शुक्रिया ਤੁਹਾਡਾ ਜੀ ਐਡਵਾਂਸ। ਬਹੁਤ ਬਹੁਤ ਮਿਹਰਬਾਨੀ ਜੀ। ਇਹਨਾਂ ਸਮਝੋ ਆਪਣੇ ਘਰ ਆਏ ਤੁਸੀਂ। ਬਿਲਕੁਲ ਉਹ ਜਿਵੇਂ ਸੀਗਾ ਕਿ ਵਾਕਈ ਅਸੀਂ ਇੰਜ ਪਹੁੰਚਾਂਗੇ ਕਿਤੇ। ਬਾਹਰ ਹੀ ਨਾ ਬਈ ਆਪਾਂ ਬਾਹਰ ਸਾਨੂੰ ਮੰਜੀ ਕੱਢ ਕੇ ਬਾਹਰ ਬੈਠਨੇ। ਹਾਂ ਬਾਹਰ ਬੈਠਨੇ। ਹਾਂ ਬਾਹਰ ਇਹ ਬਿਲਡਿੰਗ ਇਹ ਇਹਨਾਂ ਦੇ ਦੋਸਤ ਇਹਨਾਂ ਦਾ ਘਰ ਆ। ਭਾਈ ਸਾਹਿਬ ਇਹਨਾਂ ਦੇ ਕੋਲ ਆ। ਇਹ ਤੁਹਾਨੂੰ ਫਿਰ ਅੱਗੋਂ ਪੁੱਛਾਂ ਦੱਸਾਂਗੇ ਤੇ ਫਿਰ ਅੱਗੇ ਦੀ ਗੱਲ ਪੁੱਛਾਂ ਦੱਸਾਂਗੇ ਫਿਰ ਪਤਾ ਲੱਗੂ ਨਾ ਵੀ ਕੀ ਲੱਭਦੇ ਅਸੀਂ ਕੀ ਵੇਖਣਾ ਸੀ। ਉਹ ਤੇ ਫਿਰ ਪੁੱਛਾਂਗੇ ਨਾ ਕਿਸੇ ਨੇ ਕੋਈ ਬਜ਼ੁਰਗ ਲੱਭਦੇ। ਇਹ ਚੋਈ ਸਾਹਿਬ ਆਏ ਨੇ ਮਾਂ ਜੀ ਹੁਣੀ ਅਮਰੀਕਾ ਤੋਂ, ਕੈਲੀਫੋਰਨੀਆ ਤੋਂ ਹੈ ਵੈਸੇ ਇੰਡੀਆ ਤੋਂ ਨੇ ਤੇ ਰਹਿੰਦੇ ਅਮਰੀਕਾ ਦੇ। ਇਹਨਾਂ ਦੇ ਵਾਲਦੈਨ ਦਾ ਪਿੰਡ ਆ 72 ਚੱਕ। ਆ ਜਿਹੜਾ ਪਿੰਡ ਹੈ ਨਾ ਉੱਥੇ ਇਹਨਾਂ ਦਾ ਇੰਡੀਆ ਹੁਣ ਕਿਹੜਾ ਪਿੰਡ? ਦੱਸੋ ਜੀ ਇੰਡੀਆ ਵਾਲਾ ਪਿੰਡ। ਹੁਣ ਉੱਥੇ ਜੀ ਉਹ ਵੀ ਗੁਰਦਾਸਪੁਰ ਡਿਸਟ੍ਰਿਕਟ ਬਟਾਲੇ ਦੇ ਨਾਲ ਬੈਠੇ ਨੇ ਜੀ ਮੇਰੇ ਨਾਨਕੇ ਜਿਹੜੇ ਨੇ, ਜਿਹੜੇ ਇੱਥੋਂ ਗਏ ਨੇ ਜੀ। ਹਾਂਜੀ ਤੇ ਦਿਆਲਗੜ੍ਹ ਪਿੰਡ ਹੈ ਜੀ ਉਹਨਾਂ ਦਾ। ਹਾਂ ਇਹ ਬਟਾਲਾ ਤਹਿਸੀਲ ਦੇ ਵਿੱਚ। ਹਾਂਜੀ ਦਿਆਲਗੜ੍ਹ। ਤੇ ਪਰ ਹੁਣ ਤੇ ਉਹ ਜੀ ਉਹ ਵੀ ਸਾਰੇ ਕੋਈ ਅਮਰੀਕਾ ਰਹਿੰਦਾ ਹੈ, ਕੋਈ ਅੰਮ੍ਰਿਤਸਰ ਬੈਠਾ ਹੈ, ਵੱਖਰੀ ਵੱਖਰੀ ਜਗ੍ਹਾ ਤੇ ਬੈਠੇ ਨੇ ਜੀ। ਉਸ ਪਿੰਡ ਦਿਆਲਗੜ੍ਹ ਦੇ ਡਿਸਕੋਟ ਦੇ ਨਾਲ ਕਾਫੀ ਲੋਕ ਬੈਠੇ ਨੇ ਆਪਣੇ ਆ ਦੇ ਵਿਦੇਸ਼ੀ ਕਿ ਵਿਦੇਸ਼ੀਆਂ ਦੇ ਉਹ ਜਿਹੜੇ ਆ ਉਹ ਦਿਆਲਗੜ੍ਹ ਹੀ ਆ। ਹਾਂਜੀ ਅਸੀਂ ਜਿਹੜਾ ਬਚਪਨ ਤੋਂ ਅਸੀਂ ਦਿਆਲਗੜ੍ਹ ਜਦੋਂ ਜਾਂਦੇ ਰਹੇ ਮੈਨੂੰ ਲੱਗਦਾ ਕਿ ਉਹ ਸਾਰਾ ਪਿੰਡ ਮੁਸਲਿਮ ਪਿੰਡ ਸੀ। ਮਸੀਤਾਂ ਵੀ ਗਈਆਂ ਸੀ ਜੀ ਬੜੀਆਂ ਸੋਹਣੀਆਂ ਉੱਥੇ। ਬਹੁਤ ਵੱਡਾ ਪਿੰਡ ਸੀ, ਕਾਫੀ ਵੱਡਾ ਪਿੰਡ। ਤੇ ਮਾਮਾ ਜੀ ਹੋਣੀ ਤੇ ਪੜ੍ਹ ਕੇ ਕੋਈ ਅਫਸਰ ਬਣ ਕੇ ਕਿਤੇ ਗਿਆ ਜੇ, ਕੋਈ ਉਹਨਾਂ ਦੇ ਬੱਚੇ ਅਮਰੀਕਾ ਨੇ ਇਸ ਤਰ੍ਹਾਂ ਦੇ। ਤੇ ਦਿਆਲਗੜ੍ਹ ਜ਼ਮੀਨਾਂ ਉੱਥੇ ਸੀ। ਬਾਅਦ ਉਹਨਾਂ ਦੀ ਸ਼ੂਗਰ ਮਿਲ ਆਈ ਸੀ। ਸ਼ੂਗਰ ਮਿਲ ਦੇ ਨਾਲ ਉਹ ਤੇ ਤੁਹਾਡੇ ਨਾਨਕਿਆਂ ਦਾ ਪਿੰਡ ਸੀ ਨਾ। ਜੀ ਜੀ ਇੱਥੋਂ ਉੱਠ ਕੇ ਗਏ ਨੇ ਜੀ। ਪਤਾ ਚੱਲ ਇਹਨਾਂ ਦੇ ਨਾਨਕੇ ਗਏ। ਨਾਨਕੇ ਹੋਰ ਹਾਂ ਮੇਰੇ ਬੀਜੀ ਵੀ ਮਦਰ ਮੇਰੇ ਵੀ ਇੱਥੋਂ ਦੇ। ਉਹ ਤਾਂ ਦਾ ਪਿੰਡ ਨਾਨਕਿਆਂ ਦਾ ਪਿੰਡ ਸੀ। ਸਾਡੀ ਲੜਾਈ ਲਾਸਟ ਉਹਦੇ ਚ ਮੇਰਾ ਲੱਭ ਗਿਆ। ਠੀਕ ਆ। ਠੀਕ ਆ। ਉਹ ਇੱਕ ਡੂਢ ਵਾਲੇ ਹੁੰਦੇ ਸੀਗੇ, ਇੱਕ ਹੁੰਦੇ ਸੀ ਅੱਧੇ ਵਾਲੇ। ਅੱਧੇ ਵਾਲੇ ਤਾਂ ਮੈਨੂੰ ਨਹੀਂ ਯਾਦ, ਤੇ ਡੂਢ ਵਾਲਿਆਂ ਨੇ ਸਾਡੇ ਲੜਾਈ ਤੇ ਕਰਤਾਰ ਸਿੰਘ ਸਾਡੇ ਚਾਚਾ ਜੀ ਹੁੰਦੇ ਸੀ। ਕਰਤਾਰ ਸਿੰਘ ਹਾਂ ਠੀਕ ਆ। ਇੱਕ ਦੂਜੇ ਪਰ ਚਾਚਾ ਸੁਦਾਗਰ ਸੀ। ਸੁਦਾਗਰ ਦਾ ਤੇ ਡੂਢ ਵਾਲਿਆਂ ਨਾਲ ਪੰਗਾ ਪੈਂਦਾ ਸੀ। ਨਹਿਰ ਨੇ ਉਹ ਉਧਰ ਪਿੱਛੇ ਲਿਆ। ਅੱਛਾ ਅੱਛਾ। ਉਹ ਉਧਰ ਨਹੀਂ ਚੱਲ ਮਾਨੇ ਉਹ ਉਧਰ ਆ ਕੇ ਚੱਲ ਇੱਧਰ ਆ ਉਹ ਰੂਸੀ ਦੇ ਠੀਕ ਆ। ਉਹ ਜਿਹੜਾ ਤੁਸੀਂ ਦੱਸਦੇ ਜੇ ਨਾ ਵੀ ਖੂਹ ਦੇ ਲਾਗੇ ਘਰ ਸੀ, ਉਹ ਇਸ ਟਾਈਮ ਉਹ ਘਰ ਸਾਡਾ ਵਾ। ਅੱਛਾ ਉਹ ਤੁਹਾਡੇ ਕੋਲ ਪੱਕਾ ਘਰ ਸੀ, ਸਭ ਤੋਂ ਪੁਰਾਣਾ? ਬਹੁਤ ਬਿਲਕੁਲ ਪੱਕਾ ਘਰ ਤੇ 12 ਦਰੀ ਬੈਠਕ ਬਣੀ ਹੀ ਸੀ। ਬਿਲਕੁਲ ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ। ਹਾਂਜੀ ਉਹ ਹੁੰਦਾ ਸੀ ਗੁਰਨਾਮ ਸਿੰਘ ਬਿਆਸ ਸਿੰਘ ਤੇ ਬਸੰਤ ਸਿੰਘ ਤੇ ਭਰਾ ਦੇ ਪਤਾ ਹੀ ਕਰਦੇ ਜਾ ਕੇ ਬੈਠੇ ਆ। ਤੇ ਉਹਨਾਂ ਦੇ ਅਜੀਜ਼ ਨਨਕਾਣਾ ਸਾਹਿਬ ਆ। ਠੀਕ ਆ। ਉਹਨਾਂ ਦਾ ਘਰ ਸੀ। ਹਾਂਜੀ ਜੇ ਦੰਗਾ ਸੇ ਨੰਬਰ 2 ਠੀਕ
ਸਾਡਾ ਇਹ ਘਰ ਜਿਹੜਾ ਸਭ ਤੋਂ ਨੰਬਰ 1 ਘਰ ਹੁੰਦਾ ਸੀ ਪਿੰਡ 'ਚ। ਠੀਕ ਆ ਇਹ ਸੱਜੇ ਪਾਸੇ ਹੁੰਦਾ ਸੀ। ਨੌਕਰੀ ਕਰਦਾ ਤੁਹਾਡਾ ਖੱਬਾ ਘਰ ਆ, ਉਹ ਦੂਜੇ ਪਾਸੇ ਸੱਜੇ ਪਾਸੇ ਘਰ ਪੱਕਾ ਹੁੰਦਾ। ਉਸ ਪਾਸੇ ਆ ਹੁਣ ਬਿਲਕੁਲ ਬਿਲਕੁਲ ਹੁੰਦਾ ਸੀਗਾ ਪੱਕਾ ਘਰ। ਹਾਂ, ਉਹਦੇ ਨਾਲ ਹੀ ਕਿਤੇ ਵੀ ਜਾਂਦੀ ਬੰਦਾ ਬਣਾਉਂਦੇ ਨਹੀਂ ਵੱਡਾ ਦਰਖਤ ਹੁੰਦਾ ਸੀ ਉੱਥੇ। ਉਸੇ ਉਹ ਦਰਖਤ ਅਸੀਂ ਨਹੀਂ ਦੇਖਿਆ ਜੋ ਉਹ ਘਰ ਪੱਕਾ ਜਿਹੜਾ ਵਾ ਉਹ ਅਸੀਂ ਉਹ ਘਰ ਪੱਕਾ ਵੀ ਅਸੀਂ ਦੇਖਿਆ ਵਾ, ਸਾਡੀ ਹੋਸ਼ ਵਿੱਚ ਰਿਹਾ ਵਾ ਘਰ ਪੱਕਾ। ਹਾਂ, ਬਸ ਉਹ ਸੀ। ਹਾਂਜੀ ਹੋਰ ਤੁਸੀਂ ਸੁਣਾਓ, ਸਿਹਤ ਠੀਕ ਆ? ਛੱਪੜ ਦੇ ਅੱਗੇ ਜਾ ਕੇ ਸਕੂਲ ਹੁੰਦਾ ਸੀ 8ਵੀਂ ਤੱਕ। ਬਿਲਕੁਲ ਹੈਗਾ, ਅੱਜ ਕੱਲ ਹਾਇਰ ਸੈਕੰਡਰੀ ਸਕੂਲ ਅੱਲਾਹ ਤਾਲਾ ਨੇ ਉਹਨੂੰ ਕਰ ਦਿੱਤਾ। ਹਾਂ ਅੱਛਾ, ਉਦੋਂ 8ਵੀਂ ਤੱਕ ਸੀ। ਮੇਰੇ ਬ੍ਰਦਰ ਉਥੋਂ 8ਵੀਂ ਕੀਤੀ ਪਾਸ, ਵੱਡੇ ਬ੍ਰਦਰ ਨੇ। ਕੀ ਆ ਤੇ ਜਿਹੜੀ ਤੁਸੀਂ ਤਲਾਅ ਦੱਸਦੇ ਜੇ ਨਾ ਛੱਪੜ ਹੁੰਦਾ ਸੀ, ਹਾਂਜੀ, ਉਹਦੇ ਵਿੱਚ ਮਸਜਿਦ ਬਣਾਈਆਂ, ਬਹੁਤ ਸ਼ਾਨਦਾਰ ਮਸਜਿਦ ਉਹ ਛੱਪੜ ਵਾਲੀ ਜਗ੍ਹਾ ਦੇ ਵਿੱਚ। ਛੱਪੜ ਦਾ ਪੂਰਾ ਹਾਂਜੀ ਪੂਰਾ ਪੂਰ ਕੇ ਤੇ ਮਸਜਿਦ ਬਣਾਈਆਂ, ਬੜੀ VIP ਮਸਜਿਦ ਆ, ਬੜੀ ਟੌਰੀ ਮਸਜਿਦ। ਹਾਂਜੀ ਜਿੱਥੇ ਛੱਪੜ ਖਤਮ ਹੁੰਦਾ ਸੀ ਉੱਥੇ ਸਕੂਲ ਦੀ ਕੰਧ। ਬਿਲਕੁਲ ਬਿਲਕੁਲ ਹਾਂ ਸਕੂਲ ਦੀ ਉਸ ਛੱਪੜ ਤੋਂ ਸਕੂਲ ਦੀ ਕੰਧ ਸ਼ੁਰੂ ਹੋ ਜਾਂਦੀ ਆ। ਬਿਲਕੁਲ ਬਿਲਕੁਲ ਸਕੂਲ ਦੀ ਕੰਧ ਸ਼ੁਰੂ ਹੋ ਜਾਂਦੀ ਸੀ ਤੇ 8ਵੀਂ ਤੱਕ ਸਕੂਲ ਹੁੰਦਾ ਸੀ ਉਦੋਂ। ਠੀਕ ਆ ਹੁਣ ਉਹ ਤੇ ਲਾਗੇ ਨਾਲ ਦਾ ਪਿੰਡ 73 ਤੱਕ ਸੀ, 73 ਤੱਕ ਦੇ ਪੜ੍ਹਨ ਆਉਂਦੇ ਸੀ। ਬਿਲਕੁਲ ਬਿਲਕੁਲ 73 ਤੋਂ ਲਾਗਲੇ ਬੱਚੇ ਇੱਥੇ ਹੀ ਪੜ੍ਹਨ ਆਉਂਦੇ ਸੀਗੇ। ਹੁਣ ਉਹ ਫਿਰ ਹਾਈ ਹੋ ਗਿਆ ਸੀਗਾ, ਹੁਣ ਹਾਇਰ ਸੈਕੰਡਰੀ ਹੋ ਗਿਆ। ਅੱਛਾ ਅੱਛਾ। ਹਾਂਜੀ ਹੁਣ ਜੇ ਮਾਸ਼ਾਅੱਲਾ ਇਹ 72 ਜਿਹੜਾ ਵਾ ਤਕਰੀਬਨ ਸ਼ਹਿਰ ਦਾ ਮੁਕਾਬਲਾ ਕਰ ਰਿਹਾ। ਅੱਛਾ ਜੀ, ਮੈਂ ਤੇ ਕੋਈ ਇੱਕ ਗਿਆ ਸੀ ਬੰਦਾ ਬਾਹਰ ਚੋਣ ਲੈ ਕੇ ਕਿਸੇ ਨੂੰ ਇੱਕ ਸਰਦਾਰ ਤੇ ਉਹਦੇ ਸਾਰੀਆਂ ਫੋਟੋ ਫਾਟੋ ਭੇਜੀਆਂ ਸੀ ਤੇ ਸਾਰੇ ਬਿਜਲੀ ਤੇ ਪੱਕੇ ਘਰ ਨਜ਼ਰ ਆ ਰਹੇ ਸੀ। ਕੁਝ ਬਹੁਤ ਚੇਂਜ ਹੋ ਗਿਆ ਸੀ। ਹਾਂਜੀ ਨਹੀਂ ਜੋੜ ਤੇ ਤਕਰੀਬਨ ਸਾਰਾ ਹੀ ਪੱਕਾ ਹੋ ਗਿਆ। ਅੱਛਾ, ਪਿੰਡ ਵੜਨ ਤੋਂ ਪਹਿਲਾਂ ਖੱਬਿਆ ਇੱਕ ਬਾਗ ਹੁੰਦਾ ਸੀਗਾ। ਪਿੰਡ ਵੜਨ ਤੋਂ ਪਹਿਲੇ ਬਾਗ ਹੁੰਦਾ ਸੀ, ਬਾਗ ਬਾਬੇ ਤਾਲੇ ਦਾ ਬਾਗ ਹੁੰਦਾ ਸੀ। ਉਹ ਸਾਡੇ ਜੱਟ ਗੁਰਦਿਆਲ ਸਿੰਘ ਜੀ ਉਹਨਾਂ ਦਾ ਬਾਗ ਸੀਗਾ। ਉਹ ਤੁਹਾਡਾ ਚਾਚਾ ਸੀ? ਨਹੀਂ ਉਹ ਤਾਲੇ ਦਾ ਇਹਨਾਂ ਨੂੰ ਨਹੀਂ ਪਤਾ, ਤਾਲਾ ਤਾਂ ਇੱਧਰ ਸੀਗਾ। ਇੰਡੈਕਸ ਵਾਲਾ ਚਾਚਾ ਜਿਹੜਾ, ਠੀਕ ਆ ਠੀਕ ਆ। ਉਹ ਜਿਹੜਾ ਬਾਗ ਉਹਨਾਂ ਦਾ ਹੁੰਦਾ ਸੀ ਤੇ ਜਿਹੜਾ ਖਰਾਦ ਦੇ ਪਿੱਛੇ ਜਿਹੜਾ ਘਰ ਸੀ ਉਹ ਵੀ ਉਹਨਾਂ ਦਾ ਹੁੰਦਾ ਸੀ। ਬਿਲਕੁਲ ਖਰਾਬ ਦੇ ਪਿੱਛੇ ਉਹਨਾਂ ਦਾ ਘਰ ਸੀਗਾ। ਉਹ ਬਿਲਕੁਲ ਬਾਗ ਵਾਲੇ ਉਹਨਾਂ ਨੂੰ ਆਂਦੇ ਸੀ, ਉਹਨਾਂ ਦਾ ਘਰ ਸੀ ਗੁਰਦਿਆਲ ਸਿੰਘ। ਅੱਜ ਕੱਲ ਉਹਨਾਂ ਨੂੰ ਕਹਿੰਦੇ ਆ ਆਵਾਜ਼ਾਨੀਏ। ਅੱਜ ਕੱਲ ਉਹਨਾਂ ਨੂੰ ਆਵਾਜ਼ਾਨੀਏ ਕਹਿੰਦੇ ਆ। ਤੇ ਉਹ ਦੋਵੇਂ ਤਿੰਨੇ ਘਰ ਉਹਨਾਂ ਕੋਲ ਸੀਗੇ। ਜਿਹੜਾ ਤੁਸੀਂ ਦੱਸਦੇ ਜੇ ਸਾਡੇ ਕੋਲ ਸੀ, ਉਹਦੇ ਵਿੱਚ ਵੀ ਉਹ ਸੀਗੇ ਤੇ ਉਹ ਜਿਹੜਾ ਬਾਗ ਵਾਲੇ ਆ ਉਹ ਵੀ। ਅੱਛਾ ਹਾਂਜੀ ਮੈਨੂੰ ਇਹ ਸਾਰਾ ਉਦੋਂ ਦੀ ਸਾਰੀ ਮੋਸ਼ ਆ ਪਿੰਡ ਦੀ ਇਸ ਵੇਲੇ ਦੀ। ਉਦੋਂ ਦਾ ਸਕੂਲ ਜਾਂਦਾ ਸੀ ਤੇ ਕੱਲ ਬਹਿਰ ਵਾਲਾ ਚੜ ਕੇ ਠੀਕ ਆ। ਸ਼ੁਰੂ ਕੀਤਾ ਸੀ। ਹਾਂਜੀ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਤੇ ਉੱਥੋਂ ਇਹ ਗੱਡਿਆਂ ਦੇ ਚੱਲੇ ਸੀ ਪਿੰਡੋਂ। ਠੀਕ ਆ। ਹਾਂਜੀ ਹਾਂਜੀ ਉਦੋਂ ਹੈ ਹੀ ਗੱਡੇ ਸੀਗੇ। ਹਾਂ ਬਿਲਕੁਲ, ਗੱਡੇ ਹੋਰ ਤੇ ਕੁਝ ਹੁੰਦਾ ਹੀ ਨਹੀਂ, ਗੱਡੇ ਹੁੰਦੇ ਸੀ, ਗੱਡਿਆਂ ਤੇ ਆਉਂਦੇ। ਠੀਕ ਆ। ਤੇ ਸਾਡੇ ਚਾਚਾ ਜਿਹੜੇ ਸੱਗੇ ਚਾਚਾ ਜੀ ਸੀ ਉਹ ਘੋੜੀਆਂ ਤੇ ਖਲੋ ਕੇ ਭਜਾਉਂਦੇ ਹੁੰਦੇ ਸੀ ਘੋੜੀ। ਠੀਕ ਆ। ਘੋੜੀ ਹੁੰਦੀ ਸੀ ਉਹਦਾ ਕੋਲ। ਬੈਠੇ ਆ ਜੀ ਗੱਲਾਂ ਬਾਤਾਂ ਮਾਰਨ ਦੇ। ਇਹ ਮਾਂ ਜੀ ਹੁਣਾਂ ਦੇ ਭਾਈ ਮਾਮਾ ਜੀ ਨੇ ਜਿਹੜੇ ਇਹਨਾਂ ਨਾਲ ਗੱਲਬਾਤ ਕਰਨ ਦੇ ਤੇ ਇਹਨਾਂ ਨੂੰ ਦੱਸਣ ਡਏ ਆ ਵੀ ਉਹ ਯਾਦਾਂ ਪੁਰਾਣੀਆਂ ਜਿਹੜੀਆਂ ਤਾਜ਼ਾ ਕਰਨ ਡਏ, ਕੀ ਕੁਛ ਕਿੱਥੇ ਹੁੰਦਾ ਸੀ ਪਿੰਡ ਦੇ ਵਿੱਚ। ਪਿੰਡ ਜਾਣ ਤੇ ਪਿੰਡ ਜਾਣ ਨਹੀਂ ਦਿੱਤਾ ਉਹਨਾਂ ਲੋਕਾਂ ਨੇ, ਪਰਮਿਸ਼ਨ ਨਹੀਂ ਦਿੱਤੀ। ਠੀਕ ਆ। ਬਹੁਤ ਸਾਰੇ ਬੰਦੇ ਆਣ ਕੇ ਬੈਠੇ ਸੀ ਉੱਥੇ ਆਪਣੇ ਕੀ ਕਹਿੰਦੇ ਨੇ ਨਨਕਾਣਾ ਸਾਹਿਬ ਤੇ ਵੀ ਕੋਈ ਸਾਡੇ ਪਿੰਡ ਦਾ ਬੰਦਾ ਆਇਆ ਹੋਵੇ, ਕੋਈ ਸਾਡੇ ਪਿੰਡ ਦਾ ਬੰਦਾ ਤੇ ਪੁਲਿਸ ਵਾਲੇ 50 ਭਜਾ ਦਿੰਦੇ। ਦੇਖੋ ਜੀ ਉਦੋਂ ਜਿੱਦਾਂ ਤੁਸੀਂ ਹੁਣ ਗੱਲਾਂ ਕਰਦੇ ਜੇ ਨਾ ਇੱਧਰ ਦੀਆਂ, ਤੇ ਸਾਡੇ ਵੱਡੇ ਵੀ ਜਦੋਂ ਬਹਿੰਦੇ ਹੁੰਦੇ ਸੀ ਉਹ ਵੀ ਗੱਲਾਂ ਕਰਦੇ ਹੁੰਦੇ ਸੀ ਜੀ ਫਲਾਣੀ ਗੱਲ ਦੇਸ਼ ਦੀ ਉੱਥੇ ਇਦਾਂ ਸੀ ਹੁੰਦੀ ਸੀ। ਹਾਂਜੀ ਅਸੀਂ ਉੱਥੇ ਨਨਕਾਣਾ ਸਾਹਿਬ ਨਾਲ ਘੁੰਮਦੇ ਗਏ ਤੇ ਬੋਰਡ ਲੱਗਾ ਸੀ ਇੰਸਪੈਕਟਰ ਪੁਲਿਸ ਬੰਦਾ ਕਾਹਦਾ ਇਨਕਮ ਟੈਕਸ ਦਾ ਕਾਹਦਾ ਸੀਗਾ। ਹਾਂ ਨਹੀਂ ਇਹਦੇ ਐਫਰਟ ਨਹੀਂ ਹੋਇਆ ਮਾਮਾ ਜੀ। ਹਾਲੇ ਮੈਨੂੰ ਉਧਰ ਬਿਨੇ ਦੱਸਦਾ ਸੀ ਜਿੱਦਾਂ ਮੇਰੀ ਤੇਰੀ ਗੱਲ ਹੋਈ ਆ ਉਧਰ ਹੀ ਰਾਤ ਨੂੰ
ਚਲੇ ਗਏ। ਹਾਂਜੀ ਮਾਮਾ ਬਣਦਾ ਸੀਗਾ ਤੇ ਮੈਨੂੰ ਸੀਗਾ ਵੀ ਮੈਂ ਪੁੱਛ ਲਵਾਂ, ਫਿਰ ਪਤਾ ਨਹੀਂ ਇੱਥੇ ਆਣ ਕੇ ਸਾਡੇ ਕੋਲ ਕੀ ਬਣਦਾ ਵੀ ਕਿੱਥੇ ਜਾਇਆ ਜਾਂਦਾ, ਕਿੱਥੇ ਨਹੀਂ ਜਾਇਆ ਜਾਂਦਾ। ਪਤਾ ਨਹੀਂ ਤਾਂ ਮੈਨੂੰ ਤਾਂ ਤੂੰ ਕਿਹਾ 1-2 ਦਿਨ ਬਾਅਦ ਜਾਣਾ ਤਾਂ ਹੈਪੀ ਆਂਦਾ ਉਧਰ ਰਾਤ ਨੂੰ ਚਲੇ ਗਏ। ਹਾਂਜੀ ਮਾਮਾ ਜੀ, ਠੀਕ ਹੈ ਮਾਮਾ ਜੀ। ਹਾਂ ਠੀਕ, ਹਾਂ ਉਹ ਵੀ ਅੰਮਾ ਕੋਲ ਵੀ ਉਹਨੂੰ ਸੁਣਦਾ ਸੀ। ਖੁਸ਼ੀ ਹੋਈ ਸੀ ਸਾਨੂੰ ਬਹੁਤ, ਖੁਸ਼ੀ ਹੋਈ ਸੀ ਤੁਹਾਨੂੰ ਮਿਲ ਕੇ। ਉਹ ਖੂਹ ਵਾਲੀ ਜਗ੍ਹਾ ਦਿਖਾ ਦਿਓ ਇਹਨਾਂ ਨੂੰ, ਉਹ ਅਗਲਾ ਬੋਰਡ ਵੀ ਦਿਖਾ ਦਿਓ ਜਿਹੜਾ ਉਹ ਗੁਰਦੁਆਰੇ ਵਾਲੀ ਜਗ੍ਹਾ ਉਦਾਂ ਹੀ ਆ ਉਹ ਪਰਲਾ ਗੁਰਦੁਆਰਾ ਦਾ ਬਾਹਰ ਖੂਹੀ, ਉਹ ਵੀ ਦਿਖਾ ਦਿਓ ਜਿੱਥੇ ਮਦਰਸਾ ਬਣ ਗਿਆ ਹੁਣ। ਚਲੋ ਆਓ ਤੁਹਾਨੂੰ ਪਿੰਡ ਵਿਖਾ ਦਈਏ ਫਿਰ। ਚਲੋ ਜੀ ਚਲੋ। ਆਓ ਭਾਈ, ਕਿੱਧਰ ਨੂੰ ਜਾਣਾ? ਆ ਜਾਓ। ਭਾਜੀ ਕਿੱਥੇ ਹੋ? ਜੋ ਦੱਸਿਆ ਸੀ ਉਹ ਘਰ ਉਹਨਾਂ ਦੇ ਜੋ ਹੀ ਰਹਿੰਦੇ ਆ ਇੱਥੇ। ਹਾਂਜੀ, ਉਹਨਾਂ ਬਜ਼ੁਰਗਾਂ ਦੇ ਕੋਲ ਇਹਨਾਂ ਘਰ। ਇੱਥੇ ਗੱਡੀਆਂ ਖਲੋਤੀਆਂ ਸੀ, ਇਹ ਤਾਂ ਆਬਾਦੀ ਬਾਅਦ ਚ ਬਣੀ ਹੁਣ ਜਿਹੜੀ ਪਿੰਡ ਇਹ ਵੀ ਨਹੀਂ ਸੀ ਹੈ ਜਦੋਂ, ਇਹ ਵੀ ਆਬਾਦੀ ਬਾਅਦ ਚ ਟੈਂਡਰ ਸੀ ਇਹ ਜਿਹੜਾ ਨੂੰ। ਹਾਂਜੀ, ਇਹ ਜਿਹੜਾ ਸੀ ਨਾ ਟੈਂਡਰ ਸੀ। ਇਹ ਦੀਵਾਰ ਹੀ ਬਾਹਰਲੀ ਬਿਲਡਿੰਗ ਹੈ ਆਈ ਹੈ, ਤੁਹਾਨੂੰ ਅੰਦਰੋਂ ਦਿਖਾ ਦਿੰਦੇ ਹਾਂ ਸਕੂਲ ਕੋਲ। ਕਾਫੀ ਵੱਡਾ ਏਰੀਆ ਹੈ। ਹਾਂਜੀ ਬਿਲਕੁਲ। ਕਾਫੀ ਵੱਡਾ ਏਰੀਆ। ਹਾਂਜੀ ਟਰੈਕਟਰ ਨੇ। ਹਾਂਜੀ ਦੱਸਿਆ ਸੀ ਹੈਗਾ ਸੀ ਉਦੋਂ ਸਕੂਲ। ਹਾਂਜੀ ਮਿਡਲ ਦਾ ਕਹਿੰਦੇ ਸੀ ਸਕੂਲ ਹੈਗਾ ਸੀਗਾ, ਤੇ ਮੇਰੇ ਵੱਡੇ ਮਾਮਾ ਜੀ ਇੱਥੇ ਪੜ੍ਹਦੇ ਸੀਗੇ ਤੇ ਦੱਸਦੇ ਹੁੰਦੇ ਸੀ ਕਿ ਨਾਲ ਦੇ ਪਿੰਡਾਂ ਤੋਂ ਵੀ ਇੱਥੇ ਪੜ੍ਹਨ ਆਉਂਦੇ ਸੀਗੇ। ਪੁਰਾਣੀ ਕੋ ਹੈਗੀ ਭਾਈ ਸਾਹਿਬ ਬਿਲਡਿੰਗ? ਹਾਂਜੀ, ਇਹ ਪੁਰਾਣੀ ਬਿਲਡਿੰਗ ਹੈ ਜਿਹੜੀ। ਚਲੋ ਆਜੋ ਵੇਖ ਲਈਏ ਵੀ। ਇਹ ਤਾਂ ਕਰ ਲਓ, ਉਹ ਬੈਟਰ ਰਹੂਗਾ ਨਾ ਫਿਰ। ਆਪਣਾ ਨੰਬਰ ਲੈ ਹਾਂਜੀ ਬਹੁਤ ਸਾਰੇ ਪਿੰਡ ਨੂੰ ਬਹੁਤ ਕੁਝ ਦਿੱਤਾ ਹੈ, ਸੋ ਸਾਨੂੰ ਸੀ ਕਿ ਅਸੀਂ ਸਕੂਲ ਨੂੰ ਕੁਝ ਦੇ ਸਕੀਏ। ਚਲੋ ਅਕਾਊਂਟ ਤੋਂ ਟ੍ਰਾਂਸਫਰ ਕਰ ਦਾਂਗੇ ਨਾਲੇ ਫਿਰ। ਹਾਂਜੀ ਤੋ ਤੁਸੀਂ ਕਿੰਨੇ ਦਿਨ ਇੱਥੇ? ਹੁਣ ਤਾਂ ਛੁੱਟੀਆਂ ਨੇ ਮੇਰੇ ਖਿਆਲ ਤੇ ਸ਼ਾਇਦ ਆਉਂਦੇ ਹੁਣ ਮੈਡਮ ਹਨਾ। ਸਕੂਲ ਦਾ ਅਕਾਊਂਟ ਮਿਲ ਹੀ ਜਾਣਾ ਨਾ। ਮਿਲ ਜਾਣਾ। ਨਹੀਂ ਜੇ ਮੈਡਮ ਹੁਣ ਤਾਂ ਅਸੀਂ ਇੱਥੇ ਹੀ ਆ, ਜੇ ਪਿੰਡ ਦੇ ਨੇ ਮੈਡਮ। ਅੱਛਾ ਚਲੋ ਠੀਕ। ਚਲੋ ਜੀ, ਕੋਈ ਬੱਚਾ ਕਿਸੇ ਲਈ ਪੈਸਾ ਤੋਂ ਹੀ ਨਹੀਂ ਪੜ ਸਕਦਾ, ਬੁੱਕਸ ਤੋਂ ਰਹਿ ਜਾਂਦਾ, ਕਿਸੇ ਦੀ ਹੈਲਪ ਹੋ ਜਾਏ, ਕਿਸੇ ਜਿੰਨਾ ਵੀ ਤਿਲ ਫੁੱਲ ਕਹਿ ਲਓ। ਆਓ ਚਲੀਏ ਹੁਣ ਘਰ ਵਾਲੇ ਪਾਸੇ। ਠੀਕ ਹੈ ਵੀਰੇ। ਓਕੇ ਜੀ, ਸ਼ੁਕਰੀਆ। ਇਹ ਖੂਹ ਕਿੱਥੇ ਸੀ? ਇਸ ਚੌਂਕ ਦੇ ਵਿੱਚ। ਹਾਂ, ਖੂਹ ਵਾਲਾ ਚੌਕ। ਹਾਂਜੀ, ਠੀਕ ਹੈ। ਹੁਣ ਵੀ ਖੂਹ ਵਾਲਾ ਚੌਂਕ ਆ। ਹਾਂ, ਪੰਜ ਚੌਕ ਤੇ ਉਹੀ ਵੱਜਣਾ ਨਾ ਤੇ ਉਹੀ। ਆਹ ਇੱਕ ਡੂਡ ਵਾਲੇ ਕਹਿ ਰਹੇ ਸੀ, ਕਹਿੰਦੇ ਸੀ ਹੁਣ ਵੀ ਉਹਨਾਂ ਨੂੰ ਐਨਜੀ ਵੀ ਉਸ ਜਗ੍ਹਾ ਨੂੰ ਐਨਜੀ ਕਹਿੰਦੇ ਨੇ, ਡੂਡ ਵਾਲੇ। ਡੂਡ ਵਾਲੇ। ਹਾਂ ਆਹ ਜਿਹੜਾ ਘਰ ਆ ਜੀ, ਆਹ ਘਰ। ਆਹ ਘਰ ਆਹ ਘਰ ਸੀ। ਅੱਛਾ, ਇਹ ਘਰ ਕਹਿ ਰਹੇ ਸੀ ਕਿ ਉਹ ਬੜਾ ਮਾਡਰਨ ਘਰ ਬਣਿਆ ਹੁੰਦਾ ਸੀ। ਇਹ ਬੈਠਕ ਸੀਗੀ 12 ਦਰੀ ਜਿਹੜੀ। ਅੱਛਾ ਜੀ। ਇਹ 12 ਦਰੀ ਸੀ ਇੱਥੇ। ਹਾਂਜੀ, ਇਹਨੂੰ ਦਰਵਾਜ਼ੇ ਤੇ ਬਾਰੀਆਂ ਜਿਹੜੀਆਂ ਨਾ 12 ਸੀਗੀਆਂ ਲੱਗੀਆਂ। 12 ਲੱਗੀਆਂ ਸੀ, ਉਹੋ ਹੀ ਆ। ਇੱਧਰ ਨੂੰ 2 ਦਰਵਾਜ਼ੇ ਸੀ, ਉਧਰ ਨੂੰ ਵੀ, ਇੱਧਰ ਨੂੰ ਵੀ, ਅੱਛਾ ਜੀ। ਪਰਾਂ ਨੂੰ ਵੀ। ਉਹਨਾਂ ਕਿਤੇ ਆਪਣਾ ਟੌਰੀ ਜਿਹਾ ਡੇਰਾ ਬਣਾਇਆ ਸੀ। ਹਾਂਜੀ, ਇਹ ਜੀ ਦੱਸਦੇ ਸੀ। ਹਾਂਜੀ, ਤੇ ਇਹ ਫਿਰ ਇੱਕੋ ਹੀ ਮਤਲਬ ਫੈਮਿਲੀ ਕੋਲ ਘਰ ਹੈ ਕਿ ਵੰਡਿਆ ਗਿਆ ਹੈ? ਇੱਕ ਫੈਮਿਲੀ ਕੋਲ ਹੀ ਇਹ ਘਰ ਹੈਗਾ? ਨਹੀਂ, ਇੱਕ ਗਾ 2। ਇੱਧਰ ਦੇ ਸਾਹਮਣੇ ਆ ਗਿਆ ਨਵਦੀਪ। ਅੱਛਾ ਜੀ। ਉਹ ਵੀ ਸੀਗੇ। ਅੱਛਾ ਜੀ। ਇਹ ਸਾਹਮਣੇ ਘਰ ਮੇਰਾ ਚਾਚੇ ਦਾ, ਇਹ ਵੀ ਸੀਗੇ ਅੱਛਾ ਜੀ। ਇਹਦੇ ਚ ਹੀ ਅਸੀਂ। ਹੈਲੋ। ਫਿਰ ਆ ਹੁਣ ਬਾਅਦ ਦੇ ਵਿੱਚ ਉਹ ਲਿਆ ਭਾਈ, ਹੁਣ ਉਧਰ ਪੱਕੀ ਤੇ ਲੈ ਲਿਆ। ਠੀਕ ਹੈ ਜੀ, ਠੀਕ ਹੈ। ਹੁਣ ਇਹ ਸਾਰੇ ਕੋਲ। ਠੀਕ ਹੈ। ਹਾਂਜੀ, ਚਲੋ ਚਲਾਨ ਜਾ ਦੋ ਨਾ ਆਇਓ। ਚਲੋ ਨੰਗੂ ਕਰ ਤੁਸੀਂ ਕਿ ਘਰ ਵਾਸ ਦੇ ਦੇਈਏ, ਤੁਸੀਂ ਨਾਲ ਚੱਲੀ ਜਾਓ। ਨਹੀਂ ਯਾਰ, ਰਾਤ ਘਰ ਦੱਸਦੇ ਉਹਨਾਂ ਨੇ ਭਾਈ ਨੇ। ਤੇ ਨਵਦੀਪ ਹੁਣ ਫਿਰ ਐਸ ਵੇ ਕਿੱਥੋਂ ਆਇਆ? ਅੱਛਾ, ਇਹ ਘਰ ਪਹਿਲੇ ਬਣਿਆ ਹੋਇਆ ਸੀ। ਹਾਂਜੀ, ਉਸੇ ਨਕਸ਼ੇ ਤੇ ਫਿਰ ਤਾਂ ਦੀਵਾਰਾਂ ਕਰਕੇ ਛੱਤਾਂ ਉੱਚੀਆਂ ਕਰ ਨੀਵਾ ਹੋ ਗਿਆ ਨਾ। ਨਹੀਂ ਦੀਵਾਰਾਂ ਜਿਹੜੀਆਂ ਬਾਹਰਲੀਆਂ ਨਾ, ਇਹ ਘਰ ਤੇ ਪਰਲਾ ਜਿਹੜਾ ਇਹ ਇੱਕ ਹੀ ਸੀ, ਇਕੱਠਾ ਹੀ ਸੀ ਨਾ। ਇਕੱਠਾ ਹੀ। ਫਿਰ ਉਹ ਦੂਸਰੇ ਭਾਈ ਦੇ ਹਿੱਸੇ ਆ ਗਿਆ, ਇਹ ਇੱਕ ਭਾਈ ਦੇ। ਉਹਨਾਂ ਨੇ ਤਮੀਰ ਕਰ ਲਿਆ। ਇਹ ਅਜੇ ਮਤਲਬ ਇਹ ਦੀਵਾਰਾਂ ਇਹਨਾਂ ਦੀਆਂ ਵੀ ਚੁੱਕੀਆਂ ਨੇ, ਤਾਂ ਨਕਸ਼ਾ ਉਹੀ ਆ। ਇੰਨੀ ਤਬਦੀਲੀ ਦੇ ਆਉਣੀ ਸੀ ਸਮੇਂ ਨਾਲ ਲੋੜ ਦੇ ਨਾਲ ਆਉਣੀ ਹੁੰਦੀ ਹੈ ਜੀ, ਆਉਣੀ ਹੁੰਦੀ ਹੈ ਤਬਦੀਲੀ। ਚਲੋ ਖੈਰ, ਵਧੀਆ ਸਾਹਮਣੇ ਹੋਏ ਜੀ ਤੁਸੀਂ ਘਰ, ਬਹੁਤ ਵਧੀਆ। ਠੀਕ ਹੈ ਜੀ, ਠੀਕ ਹੈ ਜੀ।
चलिए बेटा डीसी लगे हुए हैं। हाँ जी मतलब बड़ा अच्छा, मतलब सारा कुछ बड़ा बढ़िया है। ਉਹਦੇ ਖਾਣਾ ਹੈ ਵੀ ਹੋਰ ਬਣਾਓ। बहुत बढ़िया जी, तुसी सुनो ठीक हो? ਅਸੀਂ ਵੀ ਉੱਧਰ ਦੇ ਰਹਿਣ ਵਾਲੇ ਹਾਂ, ਸ਼ਕਰਗੜ੍ਹ ਦੇ ਦੂਜੀ ਚੱਕ ਦੇ। ओह अच्छा जी, अच्छा। ਆਹ ਉਹ ਤੁਹਾਨੂੰ ਚਾਹ ਪਾਣੀ ਚਾਹੀਦੀ। ਮਿਹਰਬਾਨੀ ਜੀ, ਤੁਸੀਂ ਇੱਧਰ ਨੂੰ ਆ ਗਏ, ਅਸੀਂ ਉੱਧਰ ਨੂੰ ਚਲੇ ਗਏ। ਬਸ ਬੜਾ ਬੁਰਾ ਹੋਇਆ ਹੈ। ਅਸੀਂ ਦੂਜੀ ਚੱਕ ਦੇ ਨਾਲ ਉਹ ਵੱਡਾ ਭਾਈ ਨਹੀਂ ਪਰ ਉਹ ਸਹਿਲੋ ਵਾਲੀ ਦਾ ਮੇਲਾ ਕਿੱਥੇ ਲੱਗਦਾ, ਅੱਛਾ। ਕਲਾਸਪੁਰ ਬੇੜੀਆਂ, ਉਧਰ ਮੇਰੇ ਚਾਚੇ ਬੈਠੇ। ਠੀਕ ਹੈ ਜੀ। ਹਾਂਜੀ। ਮੇਲਾ ਹੈ ਅੰਦਰੋਂ ਮਾਂ ਜੀ ਹੁਣਾਂ ਨੂੰ। ਤੇ ਹੁਣ ਚੱਲੀਏ ਆਪਾਂ ਅੱਗੇ, ਇੱਕ ਆਂਦੇ ਉਹ ਤੁਹਾਨੂੰ ਖਰਾਸ ਵਾਲੀ ਜਗ੍ਹਾ ਵਿਖਾ ਦਈਏ। ਦੇਖਣੇ ਨੇ ਵੀ ਕਿੱਥੋਂ ਆਏ ਲੋਕ, ਜਦੋਂ ਹੁੰਦਾ ਨਾ ਇੰਡੀਆ ਤੋਂ ਆਏ ਆ, ਇੰਡੀਆ ਦਾ ਨਾਂ ਲੈਂਦੇ ਨਾ ਫਿਰ। ਬੀਬੀਆਂ ਮਾਵਾਂ ਬੈਠੀਆਂ ਨਾ ਗੱਲਾਂ ਕਰਨੀਆਂ ਜੀ। ਹਾਂਜੀ ਹਾਂਜੀ। ਇਹ ਕਿੱਥੋਂ ਆਈ ਆ? ਇਹ ਉਧਰੋਂ ਆਈ ਹੈ। ਬੜਾ ਸੋਹਣਾ ਮਿਲੇ ਨੇ, ਆਣ ਕੇ ਹੱਥ ਮਿਲਾਇਆ ਹੌਲੀ ਸੀ, ਸਾਰਿਆਂ ਨੂੰ ਲੱਗਦਾ ਵੀ ਹੈ ਨਾ ਅਸੀਂ ਉੱਥੋਂ ਆਏ ਆ। ਹਾਂ, ਫਿਰ ਆਪਣਾ ਦੱਸਣ ਲੱਗਦਾ ਤੁਸੀਂ ਉੱਥੋਂ ਆਏ। ਬਿਲਕੁਲ ਕੋਈ ਕਹਾਣੀਆਂ ਸਾਰਿਆਂ ਦੀਆਂ ਇੱਕੋ ਨੇ। ਗੱਲਾਂ ਵੀ ਇੱਕੋ ਨੇ। ਪਿੰਡ ਦਾ ਚੌਕ ਆ ਅੱਛਾ ਜੀ, ਅੱਛਾ। ਇੱਥੇ ਖਰਾਦ ਹੁੰਦਾ ਸੀਗਾ ਜੀ। ਇੱਥੇ ਖਰਾਦ ਅੱਛਾ, ਇੱਥੇ ਖਰਾਦ ਦੇ ਲਾਗੇ ਕਹਿੰਦੇ ਹੁੰਦੇ ਸੀਗੇ ਨਾ। ਹਾਂਜੀ, ਇੱਥੇ ਹੀ ਖੂਹ ਵੀ ਹੁੰਦਾ ਸੀ ਇਹ ਮਸਜਿਦ ਵਾਲੀ ਜਗ੍ਹਾ 'ਚ। ਹਾਂ, ਜਿੱਥੇ ਨਹਾਉਂਦੇ ਹੁੰਦੇ ਸੀ। ਜੀ ਕਹਿੰਦੇ ਬਾਪੂ ਜੀ ਸਾਨੂੰ ਕਹਿੰਦੇ ਥਕਾ ਦਿੰਦੇ ਹੁੰਦੇ ਸੀ ਪਾਣੀ ਕਢਾ ਕੇ। ਹਾਂ, ਬੀਜੀ ਵੇਖੋ ਹੁੱਕਾ ਪੀਣ ਦੀ ਬੈਠੀ। ਅੱਛਾ ਜੀ, ਅੱਛਾ। ਇਹ ਅੱਛਾ ਹੁੱਕਾ ਮਤਲਬ ਕਾਫੀ ਹੈ ਨਾ ਚੱਲਦਾ ਹੈ। ਹਾਂਜੀ ਹਾਂਜੀ। ਹੁਣ ਆ ਗਿਆ ਪਰ ਰੱਤੀ ਰੱਤਾ। ਇਹ ਕੌਣ ਸੀ ਤੁਹਾਡਾ ਇਸ ਰੱਤੀ ਰੱਤੇ? ਰੱਤੀ ਰੱਤੇ ਵੀ ਮੇਰੇ ਫੈਮਿਲੀ ਚੋਂ ਹੀ ਸੀ ਜੀ, ਨਾਨਕਾ ਫੈਮਿਲੀ ਸੀ, ਕਾਲੋਂ ਸੀਗੇ। ਅੱਛਾ ਅੱਛਾ। ਤੇ ਇੱਥੋਂ ਗਏ ਸੀਗੇ, ਉਹ ਰੱਤੀ ਰੱਤਾ ਇੱਥੋਂ ਪੜ੍ਹਦੇ ਸੀਗੇ ਜੀ, 72 ਚੱਕ ਦੇ ਵਿੱਚ। ਅੱਛਾ ਅੱਛਾ। ਤੇ ਮੇਰੇ ਮਾਮਾ ਜੀ ਤੇ ਇਕੱਠੇ ਪੜ੍ਹਦੇ ਸੀਗੇ ਜੀ, ਇੱਕ ਬੈਂਚ ਤੇ ਬੈਠਦੇ ਸੀਗੇ। ਤੇ ਉਹਨਾਂ ਨੂੰ ਬੜਾ ਪਿਆਰ ਸੀ, ਤੇ ਉਹਨਾਂ ਦੇ ਬੇਟੇ ਉੱਥੇ ਡਾਕਟਰ ਸੀਗੇ ਜੀ ਸਾਡੇ, ਬੜੇ ਵੱਡੇ ਡਾਕਟਰ। ਚਲੋ ਆਓ। ਬੜਾ ਅੱਛੀ ਫੈਮਿਲੀ ਉਹਨਾਂ ਨੇ grow। अस्सलाम वालेकुम। चाचा क्या हाल है? और ठीक ठाक? और खैरियत से? ठीक है ਤੁਹਾਡੀ? ਵਧੀਆ। अस्सलाम वालेकुम। ਕੀ ਹਾਲ ਭਾਈ? ਹੋਰ ਠੀਕ ਹੋ? ਖੈਰ। अस्सलाम वालेकुम। ਹਾਂਜੀ, ਇੱਧਰ ਆਓ, ਇੱਧਰ ਆਓ। ਲੋ ਵੀ ਪਿੰਡ ਆਪਾਂ ਫਿਰ ਤੁਰ ਲਿਆ ਤੇ ਨਵਦੀਪ ਵੀ ਸਾਨੂੰ ਰਲ ਪਿਆ ਇੱਥੇ ਨਾ, ਮਗਰੋਂ ਦਿਲ ਨਹੀਂ ਲੱਗਾ ਇਹਦਾ। ਦਿਲ ਨਹੀਂ ਲੱਗਾ ਨਾ? ਸਵੇਰੇ ਛੱਡ ਆਏ ਸਾਨੂੰ। ਰਾਣਾ ਸਾਹਿਬ ਵੀ ਆ ਗਏ ਮਗਰੋਂ, ਤੇ ਮਾਂ ਜੀ ਹੁਣੀ ਘਰ ਗਏ ਸਾਂ, ਘਰ ਵੇਖਣ, ਘਰਦਿਆਂ ਨੂੰ ਮਿਲਣ ਵਾਸਤੇ। ਕਿਵੇਂ ਰਿਹਾ ਫਿਰ, ਕਿਵੇਂ ਲੱਗਾ ਪਿੰਡ ਵੇਖ ਕੇ? ਬਹੁਤ ਦੇਖ ਕੇ ਵਧੀਆ ਵੀ ਲੱਗਾ ਤੇ ਮਾਣ ਬੜਾ ਹੋਇਆ ਕਿ ਤੁਸੀਂ ਸਾਨੂੰ ਇੰਨਾ ਵਧੀਆ ਮਿਲੇ ਹੋ ਸਾਰੇ ਜੀ। ਬਹੁਤ ਖੁਸ਼ੀ ਹੋਈ ਹੈ ਕੋਈ ਸਾਡਾ ਹੈਗਾ ਇੱਥੇ ਵੀ। ਹਾਂ ਬਿਲਕੁਲ, ਤੁਹਾਡਾ ਆਪਣਾ ਆਪ ਦਾ ਘਰ ਹੈ। ਸਾਡੇ ਆਪ ਨੂੰ ਮਿਹਰਬਾਨੀ ਜੀ, ਸਭ ਦੀ ਬਹੁਤ ਬਹੁਤ ਸ਼ੁਕਰੀਆ। ਸਾਨੂੰ ਹੁਣ ਛੁੱਟੀ ਜੀ। ਬਹੁਤ ਸ਼ੁਕਰੀਆ ਅਕਰਮ ਭਾਈ ਨੂੰ ਵੀ ਮੇਰੇ ਵੱਲੋਂ ਥੈਂਕ ਯੂ, ਦਿਲੋਂ ਸ਼ੁਕਰੀਆ। ਹਾਂ ओके जी चाचा जी, शुक्रिया। अस्सलाम वालेकुम। आ जाओ। ਆ ਕਿਸੇ ਦਾ ਵਿਆਹ ਸਾਡੇ ਬਹੁਤ ਬੜੇ ਵੱਡੇ ਹੁੰਦੇ ਨੇ, ਤੇ ਇਹ ਢੋਲ ਲਈ ਜਾਂਦੇ, 3 ਜਾਣੇ ਤੇ 2 ਢੋਲ ਤੇ ਸਕੂਟਰ ਲੱਦਿਆ। ਸਿਆਣਾ ਜੀ ਇਹਨਾਂ ਦਿਨਾਂ 'ਚ ਵਿਆਹ ਬਹੁਤੇ ਹੁੰਦੇ ਨਾ। ਮੌਸਮ ਦੇ ਲਿਹਾਜ਼। ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਸੀਂ ਆਏ। ਤੁਹਾਨੂੰ ਪਿੰਡ ਵਹਾ ਕੇ ਲੈਣਾ, ਸਾਨੂੰ ਆਪ ਬੜੀ ਖੁਸ਼ੀ ਹੁੰਦੀ। ਸਾਨੂੰ ਜਿੰਨੀ ਖੁਸ਼ੀ ਹੋਈ ਅਸੀਂ ਬਿਆਨ ਨਹੀਂ ਕਰ ਸਕਦੇ। ਮਿਲਦੇ ਆ ਕੱਲ ਨੂੰ। ਓਕੇ ਓਕੇ, ਠੀਕ ਹੈ ਬਾਈ, ਤੂੰ ਵੀ ਚੱਲ। ਸ਼ਹਿਰਾਂ ਬਾਰੇ ਵਿੱਚ ਸੋਚ ਲਓ। ਲੋ ਵੀ ਸਾਰਿਆਂ ਨੂੰ ਤੋਰ ਤਰਾ ਕੇ ਮੈਂ ਘਰ ਦੇ ਲੱਗ ਗਿਆ ਹਾਂ ਲੈਲਪੁਰ। ਮੈਂ ਕਿਹਾ ਮੈਂ ਹੁਣ ਘਰੋਂ ਹੋਵਾਂ ਤੇ ਫਿਰ ਕੱਲ ਜਾਵਾਂਗੇ ਲਾਹੌਰ। ਬਾਕੀ ਦੀਆਂ ਗੱਲਾਂ ਬਾਤਾਂ ਅਗਲੇ ਵਲੌਗ ਕੱਲ ਤੋਂ ਫਿਰ ਸ਼ੁਰੂ ਕਰਾਂਗੇ। ਅੱਜ ਦਾ ਵਲੌਗ ਜਿਹੜਾ ਇੱਥੇ ਮੁਕਾਉਂਦੇ ਆ। ਮਿਲਦੇ ਆ ਤੁਹਾਨੂੰ ਫਿਰ, ਰੱਬ ਰਾਖਾ।